अस्सलाम वालेकुम जी। मैं ਤੁਹਾਡਾ ਹੋਸਟ ਮੁਹੰਮਦ ਰਫਾਨ ਅੰਸਾਰੀ ਤੇ ਤੁਸੀਂ ਵੇਖਦੇ ਪਏ ਹੋ ਐਂਟਰਟੇਨਮੈਂਟ ਕਲੱਬ। ਸਾਡੇ ਚੈਨਲ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ, ਸ਼ੇਅਰ ਕਰੋ ਤੇ ਕਮੈਂਟ ਲਾਜ਼ਮੀ ਕਰੋ। ਜਨਾਬ, ਅਸੀਂ ਹਰ ਦਫਾ ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਕਿ ਨਵੇਂ ਤੋਂ ਨਵੇਂ ਚਿਹਰੇ, ਨਵੇਂ ਤੋਂ ਨਵੀਂ ਸ਼ਖਸੀਅਤ ਤੁਹਾਡੇ ਵਾਸਤੇ ਗੱਲਾਂ ਬਾਤਾਂ ਪੰਜਾਬੀ ਦੇ ਵਿੱਚ ਅਸੀਂ ਲੈ ਕੇ ਆਈਏ। ਤੇ ਇਸ ਤਰ੍ਹਾਂ ਹੀ ਪੰਜਾਬੀ ਦੇ ਵਿੱਚ ਅੱਜ ਜਿਹੜੇ ਸਾਡੇ ਅੱਜ ਦੇ ਮਹਿਮਾਨ ਨੇ ਉਹ ਸ਼ਹਿਜ਼ਾਦ ਅਲੀ ਸਾਹਿਬ ਨੇ ਔਰ ਪੰਜਾਬੀ ਸ਼ਾਇਰ ਨੇ ਤੇ ਪਿੰਡਾਂ ਦਿਹਾਤਾਂ ਦੇ ਵਿੱਚ ਰਹਿਣ ਵਾਲੇ। ਇਹ ਬੰਦੇ ਦੇ ਵਿੱਚ ਐਡਾ ਟੈਲੈਂਟ ਛੁਪਿਆ ਕਿ ਤੁਸੀਂ ਸੋਚ ਨਹੀਂ ਸਕਦੇ, ਕਿਉਂਕਿ ਉਹ ਆਪਣੀ ਜਨਾਬ ਸ਼ਾਇਰੀ ਖੁਦ ਲਿਖਦੇ ਨੇ, ਮਜ਼ਾਹੀਆ ਵੀ ਉਹਨਾਂ ਕੋਲ ਬਹੁਤ ਅੱਛੇ ਸ਼ੇਰ ਨੇ ਔਰ ਇਸਲਾਮੀ ਸ਼ੇਰ ਵੀ, ਉਸ ਤੋਂ ਬਾਅਦ ਗਾਣੇ ਵੀ, ਹਰ ਤਰ੍ਹਾਂ ਦੀ ਉਹ ਸ਼ਾਇਰੀ ਕਰਦੇ ਨੇ ਤੇ ਆਪ ਖੁਦ ਲਿਖਦੇ ਨੇ ਓਰੀਜਨਲ। ਤੇ ਅਸੀਂ ਜਨਾਬ ਉਹਨਾਂ ਨਾਲ ਗੱਲਬਾਤ ਕਰਨੇ ਆ। अस्सलाम वालेकुम जी शहजाद साहब। वालेकुम सलाम जी। अच्छा शहजाद साहब, ये शायरी का शौक ਤੁਹਾਨੂੰ ਕਿਦੋਂ ਤੇ ਕਿਸ ਤਰ੍ਹਾਂ ਜਨਾਬ ਇਹ ਸ਼ੌਕ ਪੈਦਾ ਹੋਇਆ ਔਰ ਕਿੰਨੀ ਉਮਰ ਸੀ ਤੁਹਾਡੀ? ਵੇਖਣ ਵਾਲੇ ਭਰਾਵਾਂ ਨੂੰ ਦੱਸੋ। ਇਹ ਜਨਾਬ ਤਕਰੀਬਨ ਸਨ 2002 ਦੇ ਵਿੱਚ ਮੈਨੂੰ ਸ਼ੌਕ ਸ਼ੁਰੂ ਹੋਇਆ ਹੈ ਜੀ। ਤੇ ਪਹਿਲਾਂ ਸਭ ਤੋਂ ਪਹਿਲਾਂ ਮੈਂ ਗਾਣੇ ਲਿਖਦਾ ਰਿਹਾ। ਅੱਛਾ ਜੀ। ਗਾਣੇ ਲਿਖਦਿਆਂ ਇੱਕ ਬੰਦਾ ਮੈਨੂੰ ਟੱਕਰਿਆ ਹੈ। ਉਹਨੇ ਕਿਹਾ ਕਿ ਭਾਜੀ ਤੁਸੀਂ ਆ ਜਿਹੜੇ ਗਾਣੇ ਲਿਖਦੇ ਹੋ। ਮੈਂ ਗਾਣੇ ਲਿਖਦਾ ਸਾਂ ਦਰਦ ਆਵਾਜ਼ ਦੇ ਵਿੱਚ ਜੀ। ਉਹਨਾਂ ਕਿਹਾ ਜੀ ਅੱਜ ਕੱਲ ਦਾ ਜਿਹੜਾ ਮਾਹੌਲ ਹੈ, ਮਾਹੌਲ ਦੇ ਮੁਤਾਬਕ ਤੁਸੀਂ ਗਾਣੇ ਲਿਖੋ, ਇਹਨਾਂ ਦੇ ਵਿੱਚ ਤੁਹਾਡਾ ਨਾਮ ਅੱਗੇ ਆਉਣਾ ਚਾਹੀਦਾ ਹੈ। ਠੀਕ ਹੈ ਜੀ। ਮੈਂ ਫਿਰ ਉਸ ਬੰਦੇ ਨੇ ਮੈਨੂੰ ਇੱਕ ਬੋਲ ਦਿੱਤਾ ਹੈ, ਉਹ ਮੈਂ ਬੋਲ ਸੁਣਾਉਣਾ ਚਾਹੁੰਦਾ ਤੁਹਾਨੂੰ। ਕਿਹੜਾ ਬੋਲ ਹੈ ਜੀ? ਸੁਣਾਓ। ਬੋਲ ਉਹਨਾਂ ਦਿੱਤਾ ਸੀ, ਟੈਲੀਫੋਨ ਤੇ ਨਿੱਕੀ ਜੀ ਗੱਲਬਾਤ ਕਰ ਲੈ, ਜੇ ਅੱਜ ਮਸਰੂਫ ਹੈ ਤੇ ਚਲੋ ਕੱਲ ਕਰ ਲੈ। ਠੀਕ। ਉਹਨਾਂ ਆਖਿਆ ਜੀ ਇਹਦਾ ਅੱਗੂ ਗਾਣਾ ਤੁਸੀਂ ਮੈਨੂੰ ਬਣਾ ਕੇ ਦੇਣਾ। ਉਹ ਵੀ ਸ਼ਾਇਰ ਨੇ ਆਪਣੇ ਵਕਤ ਦੇ, ਉਹਨਾਂ ਦੇ ਬਕਾਇਦਾ ਗਾਣੇ ਚੱਲ ਰਹੇ ਨੇ, ਉਸਤਾਦ ਨੇ ਤੁਹਾਡੇ ਜਿਹੜੇ? ਉਸਤਾਦ ਨੇ। ਉਸ ਤੋਂ ਬਾਅਦ ਆ ਜੀ ਅਸੀਂ ਉਹਨਾਂ ਨੂੰ ਬੋਲ ਬਣਾ ਕੇ ਦਿੱਤਾ ਹੈ, ਰਹਿਣੀ ਉਡੀਕ ਨਾ ਦਿਨਲੇ ਮੁੱਕਨੇ ਦਿਲ ਚੁ ਖਿਆਲ, ਰਹਿਣੀਏ ਉਡੀਕ ਨਾ ਮੁੱਕਨੇ ਦਿਲ ਚੁ ਖਿਆਲ, ਜਿੰਨਾ ਚਿਕਰ ਨਾ ਕਰੇ ਤੂੰ ਫੋਨ ਤੂੰ ਕਾਲ, ਵਾਹ। ਬਹੁਤਾ ਚਿਰ ਨਹੀਂ ਤੇ ਕੜੀ ਪਲ ਕਰ ਲੈ, ਟੈਲੀਫੋਨ ਤੇ ਨਿੱਕੀ ਜੀ ਗੱਲਬਾਤ ਕਰ ਲੈ। ਵਾਹ ਜੀ। ਠੀਕ ਹੈ ਜਨਾਬ ਸ਼ਹਜ਼ਾਦ ਸਾਹਿਬ, ਤੁਸੀਂ ਹੁਣ ਸਾਨੂੰ ਸ਼ਾਇਰੀ ਦੇ ਵਿੱਚ ਕੋਈ ਸ਼ੇਰ ਸੁਣਾਓ ਅੱਛੇ ਜੇ, ਅੱਲਾ ਦੇ ਨਾਂ ਤੋਂ ਜਿਹੜਾ ਨਾ ਸ਼ੁਰੂ ਕਰਨਾ ਸਰ। ਬਿਸਮਿल्लाहिर्रहमानिर्रहीम। ਪਹਿਲਾ ਜਿਹੜਾ ਮੈਂ ਆਪਣੀ ਲਗਨ ਦੇ ਮੁਤਾਬਕ ਇਸਲਾਮੀ ਸ਼ੇਰ ਲਿਖਿਆ ਹੈ ਜੀ, ਸੁਣਾਓ ਜੀ। ਅੱਲਫ ਅੱਲਾ ਤੂੰ ਸਦਕੇ ਜਾਵਾਂ, ਅੱਲਫ ਅੱਲਾ ਤੂੰ ਸਦਕੇ ਜਾਵਾਂ, ਵਾਹ। ਜਿਨੇ ਸਾਰੀ ਦੁਨੀਆ ਬਣਾ ਦਿੱਤਾ, ਨਾਲ ਕਲਮੇ ਦੇ ਲਿਖ ਕੇ ਨਾਮ ਸੋਨੇ ਦਾ, ਤੇ ਕਲਮਾ ਉਸਨੇ ਸੋਨਾ ਸਜਾ ਦਿੱਤਾ। ਵਾਹ ਜੀ ਵਾਹ। ਆਪਣੇ ਮਹਿਬੂਬ ਦੀ ਸ਼ਾਨ ਵਿੱਚ ਕੁਰਾਨ ਕਲਾ ਕੇ, ਆਪਣੇ ਮਹਿਬੂਬ ਦੀ ਸ਼ਾਨ ਵਿੱਚ ਕੁਰਾਨ ਕਲਾ ਕੇ ਇਹ ਦੁਨੀਆ ਨੂੰ ਵਿਖਾ ਦਿੱਤਾ। ਰੱਬ ਜਾਣਦਾ ਸੀ ਫਿਰ ਵੀ ਇਸ ਨਾਮ ਦੇ ਕਈ ਹੁਨੇ ਮੁਨਕਰ, ਤਾਈਓ ਵਿੱਚ ਆਜ਼ਾਨ ਦੇ ਪਾ ਦਿੱਤਾ। ਇਹ ਮੈਂ ਪਹਿਲਾ ਸ਼ੇਰ ਜ਼ਿੰਦਗੀ ਦੇ ਵਿੱਚ ਆਪਣਾ ਪਹਿਲਾ ਲਿਖਿਆ ਹੈ। ਇਸ ਤੋਂ ਬਾਅਦ ਆ ਦੂਸਰਾ ਮੈਂ ਆਪਣੇ ਆਪ ਤੇ ਜਿਹੜਾ ਲਿਖਿਆ ਹੈ ਉਹ ਵੀ ਤੁਹਾਨੂੰ ਸੁਣਾਉਣਾ। ਜੀ ਜੀ ਸੁਣਾਓ ਜੀ ਜ਼ਰੂਰ। ਬੇ ਬੰਦਿਆ ਅੱਲਾ ਦਿਆ ਇਹ ਦੁਨੀਆ 4 ਦਿਨ ਦੀ, ਐਵੇਂ ਜ਼ਿੰਦਗੀ ਨਾ ਗੁਜ਼ਾਰਮੀਆਂ, ਤੇਰੇ ਲਜਪਾਲ ਤੈਨੂੰ ਸਮਝਾਉਂਦੇ ਨੇ, ਤੇਰੇ ਲਜਪਾਲ ਤੈਨੂੰ ਸਮਝਾਉਂਦੇ ਨੇ, ਤੈਨੂੰ ਸਮਝ ਨਾ ਆਵੇ ਸ਼ਹਿਜ਼ਾਦਮੀਆਂ, ਛੱਡ ਖੇਡ ਤੂੰ ਦੁਨੀਆਦਾਰ ਵਾਲੀ ਤੇ ਕਰ ਕਲਮੇ ਨਾਲ ਪਿਆਰ ਮੀਆਂ, ਤੇਰਾ ਸੁੱਤਾ ਨਸੀਬ ਜਾਗ ਜਾਵੇ ਜੇ ਤੈਨੂੰ ਮਿਲ ਜਾਣ ਕਮਲੀ ਵਾਲੇ ਸਰਕਾਰ ਮੀਆਂ। ਇਹ ਮੈਂ ਦੂਸਰਾ ਆਪਣਾ ਆਸਤਾਨਾ ਦਰਬਾਰ ਤਤਲਿਆ ਹਕੀਮ ਹੈਦਰ ਅਲੀ ਦੇ ਵਿੱਚ ਉਹਨਾਂ ਦੇ ਕਦਮਾਂ ਦੇ ਵਿੱਚ ਬਹਿ ਕੇ ਮੈਂ ਲਿਖਿਆ ਜੀ। ਵਾਹ ਜੀ ਵਾਹ, ਜ਼ਬਰਦਸਤ। ਤੇ ਹੋਰ ਜਨਾਬ ਸਾਨੂੰ ਸੁਣਾਓ। ਹੋਰ ਇਸ ਤੋਂ ਇਲਾਵਾ ਜਿਹੜਾ ਮੈਂ ਲਿਖਿਆ ਹੈ ਮਜ਼ਾਹੀਆ ਪਾਠ। ਚਲੋ ਜੀ ਮਜ਼ਾਹੀਆ ਸੁਣਾਓ ਜੀ। ਆਪਣੇ ਘਰ ਦੇ ਵਿੱਚ ਮੈਂ ਬੈਠਾ ਹੋਇਆ ਸਾਂ ਤੇ ਹਮਸਾਏ ਜਿਹੜੇ ਸਾਡੇ ਲੜ ਰਹੇ ਨੇ ਜੀ, ਉਹ ਤੋਂ ਇੱਕ ਜ਼ਿਹਨ ਦੇ ਵਿੱਚ ਸ਼ੌਕ ਤੇ ਖਿਆਲ ਆਇਆ ਹੈ, ਲੜਨ ਕੋ ਰਹੇ ਨੇ, ਬੀਬੀਆਂ ਲੜ ਰਹੀਆਂ ਸੀ, ਉਹਨਾਂ ਨੇ ਮਜ਼ਾਹੀਆ ਪਾਠ ਸ਼ੁਰੂ ਕੀਤਾ ਹੈ ਜੀ। ਅੱਜ ਕੱਲ ਦੇ ਦੋਸਤਾਂ ਨੂੰ ਮੈਂ ਮੈਸੇਜ ਦੇਣਾ ਚਾਹੁੰਦਾ ਕਿ ਅੱਜ ਕੱਲ ਦੇ ਜਿਹੜੇ ਦੋਸਤ ਨੇ ਮੇਰੇ ਨੌਜਵਾਨ, ਇਹਨਾਂ ਵਾਸਤੇ ਤੇ ਮੈਨੂੰ ਮੇਰਾ ਮਜ਼ਾਹੀਆ ਪਾਠ ਸੁਣ ਕੇ ਤੇ ਫਿਰ ਮੈਨੂੰ ਜਵਾਬ ਦੇਣ ਕਿ ਗੱਲ ਹੱਕੀ ਹੈ ਜਾਂ ਸੱਚੀ। ਨਹੀਂ ਜੀ ਜਵਾਬ ਦੇਣਗੇ ਜੀ, ਬਿਲਕੁਲ। ਸਾਡੇ ਫੈਨ ਜਿੰਨੇ ਵੀ ਨੇ। ਬੁੱਢੀਆਂ ਦਾ ਪਵਾੜਾ ਗੱਲ ਸੁਣ ਤੂੰ ਮੇਰੀ ਯਾਰਾ, ਵਿਆਹ ਕਰਾਉਣ ਦਾ ਸ਼ੌਕ ਹੈ ਤੈਨੂੰ, ਸੁਣ ਕੇ ਗੱਲ ਤੂੰ ਦੱਸੀ ਮੈਨੂੰ,
ਅੱਜ ਕੱਲ ਤੇ ਰੱਜੀਆਂ ਪੁੱਜੀਆਂ ਨਖਰੇ ਵਿਖਾਉਂਦੀਆਂ, ਉਲਟੇ ਰੋਬ ਨੇ ਬੰਦਿਆਂ ਤੇ ਪਾਉਂਦੀਆਂ। ਵਾਹ। ਅੱਜ ਕੱਲ ਤੇ ਰੱਜੀਆਂ ਪੁੱਜੀਆਂ ਨਖਰੇ ਵਿਖਾਉਂਦੀਆਂ, ਉਲਟੇ ਰੋਬ ਨੇ ਬੰਦਿਆਂ ਤੇ ਪਾਉਂਦੀਆਂ। ਫੇਰ ਆਂਦੀਆਂ ਦੱਸ ਤੂੰ ਕਿਹੜੇ ਕਬਾਬ ਖਵਾਏ ਨਹੀਂ, ਦੱਸ ਵੇ ਕੰਜਰਾ ਤੇਰੀ ਕਮਾਈ ਨੂੰ ਕਿਹੜੇ ਲੁੱਟ ਲੋੜੇ ਆਏ ਨਹੀਂ। ਵਾਹ। ਸੱਸ ਮਰੇ ਤੇ ਸ਼ੁਕਰ ਕਰਾਂ, ਸਹੁਰਾ ਮਰੇ ਤੇ ਨਫਲ ਪੜਾਂ, ਸ਼ਾਮ ਨੂੰ ਬੰਦੇ ਦੀ ਹਿੱਕ ਤੇ ਚੜਾਂ, ਦੱਸ ਵੇ ਕਿਹਨੂੰ ਨੋਟ ਫੜਾਏ ਨਹੀਂ, ਦੱਸ ਵੇ ਕੰਜਰਾ ਤੇਰੀ ਕਮਾਈ ਨੂੰ ਕਿਹੜੇ ਲੁੱਟ ਲੋੜੇ ਆਏ ਨਹੀਂ। ਦੂਸਰਾ ਬੋਲ ਹੈ ਜੀ ਦਾ, ਸੁਰਖੀ ਪਾਊਡਰ ਹੋਵੇ ਮਹੀਨੇ ਦਾ ਸਪੇਰ, ਨਾਲ ਹੋਵੇ ਖਾਣ ਨੂੰ ਇੱਕ ਚੌਲਾਂ ਦੀ ਪਲੇਟ, ਨਾ ਲੱਭੇ ਤੇ ਫੇਰ ਆਂਦੀਆਂ ਨੇ ਦੱਸ ਤੂੰ ਕਿਹੜੇ ਕਬਾਬ ਖਵਾਏ ਨਹੀਂ, ਦੱਸ ਵੇ ਕੰਜਰਾ ਤੇਰੀ ਕਮਾਈ ਨੂੰ ਕਿਹੜੇ ਲੁੱਟ ਲੋੜੇ ਆਏ ਨੇ। ਵਾਹ। ਇਹ ਜਨਾਬ ਜਿਹੜਾ ਮੈਂ ਆਪਣੇ ਆਪ ਤੇ ਲਿਖਿਆ ਹੋਇਆ ਹੈ ਜੀ, ਉਹ ਵੀ ਮੈਂ ਖਿਦਮਤ ਤੁਹਾਡੀ ਪੇਸ਼ ਕਰਨਾ ਚਾਹਨਾ ਜੀ। ਬਿਲਕੁਲ ਜ਼ਰੂਰ। ਆਪਣੀ ਤਾਲੀਮ ਹੈ ਮੇਰੀ 2 ਜਮਾਤਾਂ। ਵਾਹ ਜੀ, ਇੰਨਾ ਟੈਲੈਂਟ ਤੁਹਾਡੇ ਵਿੱਚ ਵੇਖੋ ਜਨਾਬ। ਤੁਸੀਂ 2 ਜਮਾਤਾਂ ਤਾਲੀਮ ਹੈ ਤੇ ਆਪਣੇ ਆਪ ਤੇ ਮੈਂ ਸ਼ਾਇਰੀ ਕੀਤੀ ਹੈ ਜੀ। ਤਾਲੀਮ ਮੇਰੀ ਹੈ 2 ਜਮਾਤਾਂ ਤੇ ਉਮਰ ਮੇਰੀ ਹੈ 25 ਸਾਲ। ਵਾਹ। ਅੱਜ ਰੋਂਦੇ ਪਏ ਨੇ 14 ਬਾਲ, ਮਜ਼ਾਈਆ ਪਾਠ ਦੇ ਵਿੱਚ ਕੀਤੀ ਹੈ ਜੀ। ਜਿਸ ਦਿਨ ਬਾਹਰੋਂ ਆਂਦੇ ਨੂੰ ਕਦੀ ਪਾਣੀ ਨਹੀਂ ਪੁੱਛਿਆ, ਉਲਟਾ ਆਂਦੀ ਹੈ ਜਾਨੂ ਤੂੰ ਤੇ ਕਦੀ ਨਹੀਂ ਰੁੱਸਿਆ। ਵਾਹ। ਬਾਹਰੋਂ ਆਇਆ ਕਦੀ ਪਾਣੀ ਨਹੀਂ ਪੁੱਛਿਆ, ਉਲਟਾ ਆਂਦੀ ਹੈ ਜਾਨੂ ਤੂੰ ਤੇ ਕਦੀ ਨਹੀਂ ਰੁੱਸਿਆ। ਇਹਨਾਂ ਨਖਰਿਆਂ ਨਾਲ ਦਿੰਦੀ ਹੈ ਮੈਨੂੰ ਟਾਲ, ਤਾਲੀਮ ਮੇਰੀ ਹੈ 2 ਜਮਾਤਾਂ ਤੇ ਉਮਰ ਮੇਰੀ 25 ਸਾਲ। ਤੇ ਦੋਸਤੋ ਜਿਸ ਦਿਨ ਮੈਂ 버ਗਰ ਬੋਤਲ ਨਾ ਲਿਆਵਾਂ ਤੇ ਰੋਟੀ ਪੱਕੀ ਵੀ ਮੈਂ ਨਾ ਖਾਵਾਂ। ਵਾਹ। ਬਾਹਰ ਕੱਢਦੀ ਏ ਧੱਕੇ ਮਾਰ ਮਾਰ, ਤਾਲੀਮ ਮੇਰੀ ਹੈ 2 ਜਮਾਤਾਂ ਤੇ ਉਮਰ ਮੇਰੀ ਹੈ 25 ਸਾਲ। ਆਖਰੀ ਬੋਲ ਹੀ ਦਾ ਮੈਂ ਤੁਹਾਨੂੰ ਸੁਣਾਉਣਾ ਚਾਹਨਾ ਭਾਈ। ਜੀ। ਜਦੋਂ ਕੱਲਾ ਟੇਟੇ ਚੜ ਜਾਣਾ, ਡਰਦਾ ਮੰਜੀ ਥੱਲੇ ਵੜ ਜਾਣਾ। ਵਾਹ। ਜਦੋਂ ਕੱਲਾ ਟੇਟੇ ਚੜ ਜਾਣਾ, ਡਰਦਾ ਮੰਜੀ ਥੱਲੇ ਵੜ ਜਾਣਾ। ਬਾਹਰ ਨਿਕਾਲਦੀ ਹੈ ਠੁੱਡੇ ਮਾਰ ਮਾਰ, ਤਾਲੀਮ ਮੇਰੀ ਹੈ 2 ਜਮਾਤਾਂ ਤੇ ਉਮਰ ਮੇਰੀ ਹੈ 25 ਸਾਲ। ਲੋ ਜਨਾਬ ਸ਼ਹਜ਼ਾਦ ਸਾਹਿਬ, ਬੜੀ ਮਿਹਰਬਾਨੀ। ਤੁਸੀਂ ਆਪਣੇ ਕੀਮਤੀ ਵਕਤ ਦੇ ਵਿੱਚੋਂ ਸਾਡੇ ਵਾਸਤੇ ਵਕਤ ਕੱਢਿਆ। ਔਰ ਇਨਸ਼ਾਅੱਲਾ ਜਿਹੜੇ ਸਾਡੇ ਭਰਾ ਵੇਖਦੇ ਪਏ ਨੇ, ਖਾਸ ਤੌਰ ਤੇ ਲਹਿੰਦੇ ਤੇ ਚੜ੍ਹਦੇ ਪੰਜਾਬ ਵਾਲੇ, ਕਿਉਂਕਿ ਇਹਨਾਂ ਨੇ ਪੰਜਾਬੀ ਦੇ ਵਿੱਚ ਸ਼ਾਇਰੀ ਕੀਤੀ ਹੈ, ਉਹ ਲਾਜ਼ਮੀ ਦੱਸੋ ਕਮੈਂਟ ਦੇ ਵਿੱਚ, ਔਰ ਇਹਨਾਂ ਨੂੰ ਸਪੋਰਟ ਕਰੋ। ਅਸੀਂ ਫੇਰ ਨੈਕਸਟ ਇਹਨਾਂ ਨੂੰ ਜਨਾਬ ਲੈ ਕੇ ਆਵਾਂਗੇ ਨਵੀਂ ਸ਼ਾਇਰੀ, ਨਵੇਂ ਜਨਾਬ ਬੋਲ ਹੋਣਗੇ ਪੰਜਾਬੀ ਦੇ ਵਿੱਚ। ਜਿਉਂਦੇ ਵਸਦੇ ਰਵੋ, ਰੱਬ ਰਾਖਾ, ਪਾਕਿਸਤਾਨ ਜ਼ਿੰਦਾਬਾਦ, ਵਸਦਾ ਰਵੇ ਸਾਡਾ ਸੋਹਣਾ ਪੰਜਾਬ।